ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ 16ਵੀਂ ਕਿਸ਼ਤ। ਮਾਨਤੇ ਨੇ ਆਪਣੇ ਪਿਓ ਤੋਂ ਪਹਿਲਿਆਂ ਵਿੱਚੋਂ ਛੜੀ ਆਪਣੀ ਦਾਦੀ ਵੇਖੀ ਹੋਈ ਸੀ। ਉਹਨੇ ਆਪਣੀ ਮਾਂ ਤੇ ਚਾਚੀਆਂ ਤੋਂ ਸੁਣਿਆ ਹੋਇਆ ਸੀ ਕਿ ਉਸ ਦੀ ਦਾਦੀ ਵਿਆਹ ਮਗਰੋਂ 4 ਬਾਲ ਜੰਮੇ ਤੇ ਉਸ ਦਾ ਜਣਾ ਮਾਨਤੇ ਦਾ ਦਾਦਾ ਕਿਸੇ ਵੱਡੀ ਬਿਮਾਰੀ ਨਾਲ ਮਰ ਗਿਆ। ਉਹਦੀ ਦਾਦੀ 25 ਸਾਲ ਦੀ ਉਮਰ ਵਿੱਚ ਰੰਡੀ ਹੋ ਗਈ ਸੀ। ਉਹਨੇ ਜਦੋਂ ਆਪਣੀ ਦਾਦੀ ਨੂੰ ਵੇਖਿਆ ਉਹ ਉਸ ਵੇਲੇ 80-85 ਸਾਲ ਦੀ ਸੀ। ਪਿੰਡ ਤੇ ਵਿਹੜੇ ਮੁਹੱਲੇ ਵਾਲੇ ਸਾਰੇ ਚਾਚੇ ਤੇ ਚਾਚੀਆਂ ਉਹਦੀ ਦਾਦੀ ਨੂੰ ਭੂਆ ਤੇ ਸਾਰੇ ਬਾਲ ਉਸ ਨੂੰ ਮਾਨਤੇ ਤਰ੍ਹਾਂ ਬੇਬੇ ਆਖ ਕੇ ਸੱਦਦੇ ਸਨ। ਉਹਨੇ ਵੇਖਿਆ ਦਾਦੀ ਆਪਣੇ ਘਰ ਦੇ ਸਾਰੇ ਕੰਮ ਆਪੂ ਕਰਦੀ ਸੀ। ਉਸ ਦਾ ਘਰ ਬਹੁਤ ਸਾਫ਼ ਸੁਥਰਾ ਹੁੰਦਾ ਸੀ। ਦਾਦੀ ਦਾ ਰੰਗ ਗੋਰਾ ਚਿੱਟਾ ਤੇ ਹੱਡ ਚੰਗੇ ਵੱਡੇ ਸਨ। ਉਹ ਪੈਰਾਂ ਵਾਸਤੇ ਆਪਣੇ ਪਿੰਡ ਦੇ ਮੋਚੀ ਕੋਲੋਂ ਜੁੱਤੀ ਬਣਵਾਉਂਦੀ ਸੀ। ਉਸ ਦੇ ਲੱਕ ਨੀਲਾ ਤਹਿਮਤ, ਗਲ ਕਾਲਾ ਕੁੜਤਾ ਹੁੰਦਾ ਤੇ ਸਿਰ ਦੇ ਚਿੱਟੇ ਤੇ ਸੂਹੇ ਵਾਲਾਂ ਨੂੰ ਕੱਜਣ ਵਾਸਤੇ ਨਿੱਕੀ ਜਿਹੀ ਚਿੱਟੀ ਬੋਛਣੀ ਸਿਰ ਤੇ ਲਈ ਰੱਖਦੀ ਸੀ। ਉਹਨੇ ਘਰ ਦੇ ਅੰਦਰ ਵੀ ਆਪਣੀ ਦਾਦੀ ਨੂੰ ਕਦੀ ਨੰਗੇ ਸਿਰ ਨਹੀਂ ਵੇਖਿਆ ਸੀ। ਮਾਨਤੇ ਦੀ ਦਾਦੀ ਘੱਟ ਵੱਧ 100 ਸਾਲ ਦੀ ਉਮਰ ਦੀ ਹੋ ਮਰੀ ਸੀ। ਮਾਨਤੇ ਨੇ ਆਪਣੀ ਦਾਦੀ ਨੂੰ ਆਪਣੀ ਹਯਾਤੀ ਵਿੱਚ ਕਿਸੇ ਦੇ ਘਰੋਂ ਲੱਸੀ ਮੰਗਦਿਆਂ, ਕਿਸੇ ਦੇ ਘਰ ਬੈਠਿਆਂ ਜਾਂ ਬਾਹਰ ਅੰਦਰ ਜਾਂਦਿਆਂ ਆਉਂਦਿਆਂ ਗਲੀਆਂ ਵਿੱਚ ਲੋਕਾਂ ਨਾਲ ਗੱਲਾਂ ਕਰਦਿਆਂ ਨਹੀਂ ਵੇਖਿਆ ਸੀ। ਉਹਦਾ ਪਿਓ ਕਈ ਵਾਰੀ ਮੱਝਾਂ ਦਾ ਗੁਤਾਵਾ ਕਰਦਿਆਂ ਕਹਿੰਦਾ ਹੁੰਦਾ ਸੀ, ਬੇਬੇ ਵੰਡੇ ਵਾਲਾ ਕਦੂਰਾ ਵੰਡੇ ਨਾਲ ਭਰ ਦਿੱਤਾ ਜੇ, ਖਲ ਥੋੜੀ ਪਾਇਆ ਕਰੋ। ਮਾਨਤੇ ਦੀ ਦਾਦੀ ਨੇ ਆਖਣਾ, ਪੁੱਤਰ ਇਹ ਵੰਡਾ ਕਾਹਦਾ ਏ, ਖਸਮ ਖਾਣੀ ਖਾਲੀ ਏ, ਕਿਹੜਾ ਵੜੇਵੇਂ ਨੇ। ਮਾਨਤੇ ਦੀ ਦਾਦੀ ਦੀ ਉਮਰ ਦੇ ਬੰਦੇ ਖਲ ਨੂੰ ਵੰਡਾ ਤੇ ਬਨਾਸਪਤੀ ਘਿਓ ਨੂੰ ਘਿਓ ਨਹੀਂ ਮੰਨਦੇ ਸਨ। ਉਹਨਾਂ ਦੇ ਲਾਗੇ ਵੰਡਾ ਵੜੇਵਿਆਂ, ਦਲੀ ਕਣਕ ਤੇ ਦਲਿਆਂ ਛੋਲਿਆਂ ਦਾ ਹੁੰਦਾ ਸੀ। ਘਿਓ ਛੜਾ ਉਹ ਹੁੰਦਾ ਸੀ ਜੋ ਮੱਖਣ ਤੋਂ ਬਣਦਾ ਸੀ। ਮਾਨਤੇ ਦੀ ਦਾਦੀ ਕਈ ਵਾਰੀ ਕਹਿੰਦੀ ਹੁੰਦੀ ਸੀ, ਇਹ ਖਲ ਤੇ ਡਾਲਡਾ ਖਸਮ ਖਾਣੇ ਇਕੱਠੇ ਹੀ ਆ ਗਏ ਨੇ। ਖਲ ਖਾਵਣ ਨਾਲ ਜਿਵੇਂ ਮੱਝਾਂ ਦੀ ਕੰਨੀ ਕੱਖ ਨਹੀਂ ਰਿਹਾ, ਇੰਝ ਹੀ ਡਾਲਡਾ ਖਾਵਣ ਨਾਲ ਬੰਦਿਆਂ ਦੀ ਕੰਨੀ ਕੱਖ ਨਹੀਂ ਰਹਿਣਾ। ਮਾਨਤੇ ਦੀ ਦਾਦੀ ਦੀ ਕੁੱਲ ਕਾਇਨਾਤ ਉਸ ਦੇ 4 ਮੁੰਡੇ ਸਨ। ਉਹ 8 ਪੈਰ ਆਪਣੇ ਮੁੰਡਿਆਂ ਦੇ ਦੁਆਲੇ ਫਿਰਦੀ ਸੀ। ਆਪਣੇ ਮੁੰਡਿਆਂ ਨੂੰ ਨਾ ਬੇਵਕਤ ਬਾਹਰ ਜਾਣ ਦਿੰਦੀ ਸੀ, ਨਾ ਮੁੰਡੇ ਮੁੰਡੀਕ ਨੂੰ ਲੈ ਕੇ ਆਪਣੇ ਘਰ ਆਉਂਦੇ ਸਨ। ਇੰਜ ਲੱਗਦਾ ਕਿ ਮੁੰਡੇ ਵੀ ਆਪਣੀ ਮਾਂ ਦੀ ਸੋਚ ਮੁਤਾਬਕ ਪੂਰਾ ਅਮਲ ਕਰਦੇ ਸੀ ਤੇ ਉਹ ਜਾਣਦੇ ਸੀ ਕਿ ਅਸੀਂ ਵੇਲਿਓਂ ਬਹੁਤ ਪਹਿਲੇ ਯਤੀਮ ਹੋ ਗਏ ਹਾਂ। ਹੁਣ ਅਸਾਂ ਆਪਣੀ ਮਾਂ ਦਾ ਸਹਾਰਾ ਹਾਂ ਤੇ ਸਾਡੀ ਮਾਂ ਸਾਡਾ ਸਹਾਰਾ ਹੈ। ਜਿੰਜ ਮਾਂ ਹੱਦੋਂ ਵੱਧ ਆਪਣੇ ਮੁੰਡਿਆਂ ਲਈ ਕਰਦੀ ਸੀ, ਇੰਝ ਹੀ ਮੁੰਡੇ ਵੀ ਆਪਣੀ ਮਾਂ ਦੇ ਸਾਹ ਨਾਲ ਸਾਹ ਲੈਂਦੇ ਸਨ। ਮਾਨਤੇ ਦੀ ਦਾਦੀ ਦੇ ਮੁੰਡੇ ਸਕੂਲੇ ਹੋਣ ਜਾਂ ਸੰਗੀਆਂ ਨਾਲ ਪੈ ਖੇਡਦੇ ਹੋਣ, ਇਹ ਗੱਲ ਉਹਨਾਂ ਦੇ ਦਿਮਾਗ ਵਿੱਚ ਹਰ ਵੇਲੇ ਰਹਿੰਦੀ ਸੀ ਕਿ ਅਸੀਂ ਕੋਈ ਇੰਜ ਦਾ ਕੰਮ ਨਹੀਂ ਕਰਨਾ ਜਿਸ ਤੋਂ ਸਾਡੀ ਮਾਂ ਨੂੰ ਇਹ ਜਾਪੇ ਵੀ ਜੇ ਇਹਨਾਂ ਦਾ ਪਿਓ ਸਿਰ ਤੇ ਹੁੰਦਾ ਤੇ ਅੱਜ ਇਹ ਇੰਜ ਨਾ ਕਰਦੇ। ਇਸੇ ਵਾਸਤੇ ਕਿਸੇ ਦਈਓਂ ਗੰਨੇ ਭੰਨਣ, ਕਚਰੇ ਖੋਣ ਜਾਂ ਲੜਾਈ ਭਿੜਾਈ ਦਾ ਕਦੇ ਵੀ ਕੋਈ ਉਲਾਮਾ ਮਾਨਤੇ ਦੀ ਦਾਦੀ ਨੂੰ ਮੁੰਡਿਆਂ ਕਾਰਨ ਨਹੀਂ ਆਇਆ ਸੀ। ਮੇਲਿਆਂ ਠੇਲਿਆਂ ਤੇ ਜਾਵਣ ਤੋਂ ਪਹਿਲਾਂ ਉਹ ਪੱਕ ਕਰ ਲੈਂਦੇ ਸਨ ਕਿ ਇਸ ਗੱਲ ਦਾ ਪਤਾ ਸਾਡੀ ਮਾਂ ਨੂੰ ਨਹੀਂ ਲੱਗਣਾ ਚਾਹੀਦਾ। ਉਹ ਕਿਸੇ ਵੀ ਹਾਲ ਵਿੱਚ ਮਾਂ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੇ ਸੀ। ਮੁੰਡਿਆਂ ਦੇ ਦਿਲ ਵਿੱਚ ਇਸ ਗੱਲ ਦਾ ਬੜਾ ਅਹਿਸਾਸ ਸੀ ਕਿ ਸਾਡੀ ਮਾਂ ਨੇ ਸਾਡੇ ਵਾਸਤੇ ਆਪਣੀ ਸਾਰੀ ਜਵਾਨੀ ਗਾਲੀ ਏ। ਜਿਉਂ-ਜਿਉਂ ਮੁੰਡੇ ਵੱਡੇ ਹੁੰਦੇ ਗਏ, ਮੁੰਡਿਆਂ ਅੰਦਰ ਆਪਣੀ ਮਾਂ ਦਾ ਅਹਿਸਾਸ ਹੋਰ ਵੱਧਦਾ ਗਿਆ। ਕਿਉਂ ਜੇ ਉਹ ਆਲੇ ਦੁਆਲੇ ਬਾਲਾਂ ਦੀਆਂ ਮਾਵਾਂ ਨੂੰ ਰੰਡਿਆਂ ਹੁੰਦਿਆਂ ਤੇ ਰੰਡੇਪੇ ਮਗਰੋਂ ਚੌਥੇ ਮਹੀਨੇ ਵਿਆਹ ਕਰਦਿਆਂ ਵੇਖ ਰਹੇ ਸਨ। ਇੰਜ ਦੇ ਵਿਆਹ ਤੇ ਮਾਨਤੇ ਦੀ ਦਾਦੀ ਆਮ ਤੌਰ ਤੇ ਕਹਿੰਦੀ ਹੁੰਦੀ ਸੀ, ਇਹ ਕੁੱਤੀ ਨਸਲ ਦੀ ਵਿਆਹ ਜ਼ਰੂਰ ਕਰਦੀ ਪਰ ਜਣੇ ਦੀ ਕਬਰ ਦੀ ਮਿੱਟੀ ਤੇ ਸੁੱਕ ਲੈਣ ਦਿੰਦੀ। ਮਾਨਤੇ ਦੀ ਦਾਦੀ ਨੇ 4 ਮੁੰਡੇ ਸਕੂਲ ਦਾਖਲ ਕਰਵਾਏ। ਮਾਨਤੇ ਨੇ ਇਹ ਵੇਖਿਆ ਸੀ ਕਿ ਆਪਣੇ ਘਰੋਂ ਗੋਹਾ ਬੁਹਾਰੀ ਕਰਨ ਮਗਰੋਂ ਮਾਨਤੇ ਦੀ ਦਾਦੀ ਛਾਹ ਵੇਲੇ ਨਾਲ ਹੁੱਕੇ ਤੇ ਅੱਗ ਰੱਖਦੀ ਸੀ ਤੇ ਆਪਣੀ ਡਿਉੜੀ ਦੇ ਥੜੇ ਤੇ ਬਹਿ ਕੇ ਹੁੱਕੇ ਦੇ ਨਿੱਕੇ-ਨਿੱਕੇ ਸੂਟੇ ਮਾਰਦੀ ਸੀ। ਬਾਹਰ ਵਾਲਾ ਬੂਹਾ ਖੁੱਲ੍ਹਾ ਹੋਣ ਕਾਰਨ ਪਿੰਡ ਦੇ ਮਾਈਆਂ ਬਾਬੇ ਵੀ ਸੂਟਾ ਲਾਉਣ ਵਿਹੜੇ ਆ ਵੜਦੇ ਸਨ। ਮਾਨਤੇ ਦੀ ਦਾਦੀ ਆਉਣ ਵਾਲੇ ਵੱਲ ਹੁੱਕਾ ਭਵਾ ਦਿੰਦੀ ਤੇ ਫੇਰ ਉਤਨਾ ਚਿਰ ਸੂਟਾ ਨਹੀਂ ਲਾਉਂਦੀ ਸੀ ਜਦੋਂ ਤੀਕ ਆਉਣ ਵਾਲਾ ਆਪਣੀ ਤਲਬ ਪੂਰੀ ਕਰਕੇ ਟੁਰ ਨਾ ਜਾਵੇ। ਹੁੱਕੇ ਦੀ ਤਲਬ ਪੂਰੀ ਕਰਕੇ ਟੁਰ ਜਾਵਣ ਵਾਲੇ ਮਗਰੋਂ ਮਾਨਤੇ ਦੀ ਦਾਦੀ ਆਪੂ ਸੂਟਾ ਲਾਵਣ ਤੋਂ ਪਹਿਲੇ ਹੁੱਕੇ ਦੀ ਨੜੀ ਤੋਂ ਇੱਕ ਵਾਰੀ ਫੇਰ ਪਾਣੀ ਫੇਰਦੀ ਸੀ ਤੇ ਫੇਰ ਸੂਟਾ ਲਾਉਂਦੀ ਸੀ। ਮਾਨਤੇ ਨੂੰ ਇਹ ਵੀ ਯਾਦ ਹੈ ਕਿ ਜਦੋਂ ਵਿਹੜੇ ਮੁਹੱਲੇ ਦੀਆਂ ਜ਼ਨਾਨੀਆਂ ਨੇ ਕੁੱਕੜਾਂ ਦੇ ਗੋਹਾ ਖਿਲਾਰਨ ਜਾਂ ਆਪਣੇ ਬਾਲਾਂ ਸਿਰੋਂ ਕੁੱਕੜ ਖੋਈ ਸ਼ੁਰੂ ਕਰਕੇ ਉਸ ਨੂੰ ਲੰਮਾ ਕਰ ਲੈਣਾ
ਤੇ ਮਾਨਤੇ ਦੀ ਦਾਦੀ ਨੇ ਹੁੱਕੇ ਦੀ ਨੜੀ ਪਰਾਂ ਕਰਕੇ ਇਹ ਕਹਿੰਦਿਆਂ ਹੋਇਆਂ ਉੱਠ ਖਲੋਣਾ, ਅੱਜ ਫੇਰ ਲੜ ਪਈਆਂ ਨੇ ਬੂਨਾ। ਦਾਦੀ ਨਿੱਕੇ ਨਿੱਕੇ ਕਦਮੀ ਟੁਰ ਵਗਣਾ ਤੇ ਇਹ ਆਖਦਿਆਂ ਜਾਣਾ, ਉਹਨਾਂ ਨੂੰ ਚੁੱਪ ਕਰਵਾ ਆਵਾਂ। ਕੰਧਾਂ ਨੂੰ ਹੱਥ ਰੱਖਦਿਆਂ ਲੜਾਈ ਵਾਲੀ ਥਾਵੇਂ ਅਪੜਨਾ। ਜਨਾਨੀਆਂ ਮਾਨਤੇ ਦੀ ਦਾਦੀ ਨੂੰ ਆਉਂਦਿਆਂ ਵੇਖ ਕੇ ਹੀ ਆਵਾਜ਼ ਨੀਵੀਂ ਕਰ ਲੈਂਦੀਆਂ ਸਨ, ਤੇ ਜੇ ਉਹਨਾਂ ਨੂੰ ਪਤਾ ਨਾ ਲੱਗਿਆ ਤੇ ਮਾਨਤੇ ਦੀ ਦਾਦੀ ਨੇ ਜ਼ੋਰ ਨਾਲ ਆਖਣਾ, ਚੁੱਪ ਕਰੋ ਕੁੱਤਿਆਂ ਦੀਆਂ, ਅੱਜ ਤੁਹਾਡੇ ਖਸਮ ਹੱਲ ਛੱਡ ਕੇ ਆਉਂਦੇ ਨੇ ਤੇ ਉਹਨਾਂ ਨੂੰ ਆਖਣੀ ਆ, ਇਹਨਾਂ ਨੂੰ ਹਲਾਂ ਵਿੱਚ ਨਾਲ ਲੈ ਜਾਇਆ ਕਰੋ। ਇਹ ਹੁਕਮ ਮਾਨਤੇ ਦੀ ਦਾਦੀ ਲੜਾਕੀਆਂ ਜਨਾਨੀਆਂ ਨੂੰ ਇਹ ਸੁਣਾਉਂਦੀ ਸੀ ਜਿਕਣ ਉਹਨਾਂ ਸਾਰੀਆਂ ਦੇ ਜਣਿਆਂ ਦੀ ਮਾਂ ਮਾਨਤੇ ਦੀ ਦਾਦੀ ਹੀ ਏ। ਅਸਲ ਵਿੱਚ ਮੁਹੱਲੇ ਵਿੱਚੋਂ ਉਮਰੋਂ ਸਭ ਤੋਂ ਵੱਡੀ ਹੋਣ ਦੇ ਕਾਰਨ ਸਾਰੇ ਮਰਦ ਉਸ ਨੂੰ ਆਪਣੀ ਮਾਂ ਤਰ੍ਹਾਂ ਹੀ ਜਾਣਦੇ ਤੇ ਉਸ ਦਾ ਹਯਾ ਕਰਦੇ ਸਨ। ਗਲੀ ਵਿੱਚ ਆਉਂਦਿਆਂ ਸਾਰੇ ਮਰਦ ਤੇ ਜਨਾਨੀਆਂ ਮਾਨਤੇ ਦੀ ਦਾਦੀ ਨੂੰ ਰਾਹ ਦੇਣਾ ਆਪਣਾ ਫਰਜ਼ ਸਮਝਦੇ ਸਨ। ਮਾਨਤੇ ਦੀ ਦਾਦੀ ਜਦੋਂ ਵੀ ਕਦੇ ਖੂਹ ਤੋਂ ਘੜਾ ਪਾਣੀ ਦਾ ਭਰਨ ਜਾਇਆ ਹੀ ਤੇ ਘੜਾ ਭਰਨ ਮਗਰੋਂ ਹਮੇਸ਼ਾ ਕੋਈ ਮਰਦ ਜਾਂ ਜ਼ਨਾਨੀ ਉਸ ਕੋਲੋਂ ਘੜਾ ਫੜ ਲੈਂਦੇ ਤੇ ਉਸ ਨੂੰ ਘਰ ਦੀ ਕਪੜਾ ਦਿੰਦੇ ਸਨ। ਜਦੋਂ ਵੀ ਮਾਨਤੇ ਦੀ ਦਾਦੀ ਨੇ ਬਦਲਦੇ ਮੌਸਮ ਵਿੱਚ ਬਾਹਰ ਜਾਣ ਵਾਸਤੇ ਗਲੀ ਵਿੱਚ ਨਿਕਲਣਾ ਤੇ ਕਿਸੇ ਨਾ ਕਿਸੇ ਜਣੇ ਦੌੜ ਕੇ ਦਾਦੀ ਦੇ ਨੇੜੇ ਲੱਗ ਜਾਣਾ, ਤਾਂ ਜੇ ਗਲੀ ਵਿੱਚ ਤਿਲਕਣ ਪਾਰੋਂ ਦਾਦੀ ਦਾ ਪੈਰ ਤਿਲਕ ਨਾ ਜਾਵੇ। ਦਾਦੀ ਸਰਗੀ ਵੇਲੇ ਦੁੱਧ ਰਿੜਕ ਕੇ ਆਪਣੀ ਲੋੜ ਦੀ ਲੱਸੀ ਵੱਖਰੀ ਕਰ ਲੈਂਦੀ ਸੀ ਤੇ ਬਾਕੀ ਲੱਸੀ ਵਾਲੀ ਚਟੋਰੀ ਖੁਰੇ ਤੇ ਰੱਖ ਦਿੰਦੀ ਸੀ, ਤਾਂ ਜੇ ਲੱਸੀ ਮੰਗਣ ਵਾਲੀਆਂ ਮੈਨੂੰ ਵਾਰੀ-ਵਾਰੀ ਤੰਗ ਨਾ ਕਰਨ ਤੇ ਆਪਣੀ ਆਪਣੀ ਲੋੜ ਦੀ ਲੱਸੀ ਲੈ ਕੇ ਆਪਣੇ ਆਪਣੇ ਰਾਹ ਹੋ ਜਾਵਣ। ਮਾਨਤੇ ਦੇ ਪਿਓ ਨੇ ਆਪਣੇ ਵਿਆਹ ਤੋਂ ਪਹਿਲੇ ਕੁਝ ਚਿਰ ਰੇਲਵੇ ਦੀ ਨੌਕਰੀ ਕੀਤੀ ਸੀ। ਨੌਕਰੀ ਪਿੰਡੋਂ ਦੁਰਾਡੀ ਹੋਣ ਕਾਰਨ ਮਾਨਤੇ ਦਾ ਪਿਓ 2-3 ਮਹੀਨਿਆਂ ਮਗਰੋਂ ਘਰ ਆਉਂਦਾ ਸੀ। ਉਹਨੇ ਇੱਕ ਵਾਰੀ ਮਾਨਤੇ ਨੂੰ ਦੱਸਿਆ ਕਿ ਜਦੋਂ ਵੀ ਮੈਂ ਛੁੱਟੀ ਆਉਂਦਾ ਸਾਂ ਤੇ ਛੁੱਟੀਆਂ ਦੀਆਂ ਸਾਰੀਆਂ ਰਾਤਾਂ ਮੇਰੀ ਮਾਂ ਮੇਰੇ ਕੋਲ ਬਹਿ ਕੇ ਗੱਲਾਂ ਕਰਦੀ ਤੇ ਹੁੱਕਾ ਛਿਕਦੀ ਰਹਿੰਦੀ ਸੀ। ਜਦੋਂ ਮੈਂ ਆਪਣੀ ਛੁੱਟੀ ਮੁੱਕਣ ਪਾਰੋਂ ਸ਼ਾਮ ਨੂੰ ਮਾਂ ਨੂੰ ਦੱਸਣਾ ਕਿ ਕੱਲ ਸੁਬਹ ਮੈਂ ਨੌਕਰੀ ਤੇ ਟੁਰ ਜਾਣਾ ਹੈ ਤੇ ਮਾਂ ਨੇ ਰੋਵਣ ਲੱਗ ਪੈਣਾ। ਇੰਜ ਲੱਗਦਾ ਸੀ ਹਫ਼ਤਾ 10 ਦਿਨ ਕੋਲੇ ਰਹਿਣ ਨਾਲ ਵੀ ਮਾਂ ਦੀ ਸੱਦਰ ਕਤਰਾ ਘੱਟ ਨਹੀਂ। ਮਾਂ ਨੇ ਉੱਠਣਾ ਤੇ ਚੁੱਲ੍ਹੇ ਅੱਗ ਦੁਖਾਣ ਲੱਗ ਪੈਣਾ। ਅੱਗ ਬਲਣ ਤੀਕ ਮਾਂ ਨੇ ਤਿਲ, ਛੋਲਿਆਂ ਤੇ ਕਣਕ ਦਾ ਆਟਾ, ਗੁੜ ਤੇ 3-4 ਸੇਰ ਮੱਖਣ ਚੁੱਲ੍ਹੇ ਕੋਲ ਲਿਆ ਰੱਖਣਾ ਤੇ ਕੜਾਈ ਅੱਗ ਤੇ ਰੱਖ ਦੇਣੀ। ਮਾਨਤੇ ਨੂੰ ਉਹਦੇ ਪਿਓ ਇਹ ਵੀ ਦੱਸਿਆ ਕਿ ਜਦੋਂ ਮਾਂ ਨੇ ਮੇਰੇ ਵਾਸਤੇ ਭਾਂਡਾ ਬਣਾਉਣਾ ਸ਼ੁਰੂ ਕਰਨਾ ਤੇ ਮੈਂ ਚੁੱਲ੍ਹੇ ਦੇ ਕੋਲ ਬਹਿ ਕੇ ਮਾਂ ਦੀ ਮਦਦ ਵਾਸਤੇ ਅੱਗ ਬਾਲਦਿਆਂ ਜਾਣਾ ਤੇ ਕਦੀ-ਕਦੀ ਮਾਂ ਨੇ ਕਿਸੇ ਕੰਮ ਵਾਸਤੇ ਚੁੱਲ੍ਹੇ ਕੋਲੋਂ ਉੱਠਣਾ ਤੇ ਮਾਂ ਨੇ ਮੁਸੱਦ ਮੇਰੇ ਹੱਥ ਫੜਾਣਾ ਤੇ ਮੈਨੂੰ ਦੱਸਣਾ, ਇਸ ਨੂੰ ਥੋੜਾ-ਥੋੜਾ ਹਿਲਾਉਂਦਾ ਜਾਵੀਂ ਤਾਂ ਜੇ ਥੱਲੇ ਨਾ ਲੱਗ ਜਾਏ। ਗਰਮ-ਗਰਮ ਭਾਂਡੇ ਦੀਆਂ ਮਾਂ ਨੇ ਪਿੰਨੀਆਂ ਬਣਾ ਲੈਣੀਆਂ ਤੇ ਠੰਡਾ ਕਰਕੇ ਉਹਨਾਂ ਨੂੰ ਇੱਕ ਕੱਪੜੇ ਦੇ ਝੋਲੇ ਵਿੱਚ ਰੱਖ ਦੇਣਾ। ਸੁਬਹ ਜਦੋਂ ਮੈਂ ਘਰੋਂ ਟੁਰਨ ਲੱਗਣਾ ਤੇ ਮਾਂ ਨੇ ਪਿੰਨੀਆਂ ਵਾਲਾ ਝੋਲਾ ਆਪਣੇ ਸਿਰ ਤੇ ਰੱਖ ਕੇ ਮੈਨੂੰ ਵਿਦਿਆ ਕਰਨ ਨਾਲ ਟੁਰ ਪੈਣਾ। ਪਿੰਡ ਤੋਂ ਪੱਕੀ ਸੜਕ ਦਾ ਪੈਂਡਾ 1 ਮੀਲ ਆ। ਪੱਕੀ ਸੜਕ ਤੇ ਅਪੜਨ ਤੀਕ ਮੈਂ ਕਈ ਵਾਰੀ ਕਹਿੰਦਾ ਸਾਂ, ਮਾਂ ਤੁਸੀਂ ਵਾਪਸ ਮੁੜ ਜਾਓ। ਮਾਂ ਟੁਰਦੀ ਰਹਿੰਦੀ ਤੇ ਮੇਰੀ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੰਦੀ ਸੀ। ਮਾਂ ਨਾਲ ਟੁਰਦਿਆਂ ਪੱਕੀ ਸੜਕ ਤੇ ਅਪੜਨ ਤੀਕ ਕਈ ਵਾਰੀ ਪੁੱਛਦੀ ਸੀ, ਹੁਣ ਤੈਨੂੰ ਕਦੋਂ ਛੁੱਟੀ ਮਿਲਣੀ ਹੈ? ਇਹ ਕਹਿੰਦਿਆਂ ਹੋਇਆਂ ਮਾਂ ਦੀ ਆਵਾਜ਼ ਕੰਬਣ ਲੱਗ ਪੈਂਦੀ ਸੀ। ਮੈਂ ਆਖਣਾ, ਮਾਂ ਛੇਤੀ ਆਵਾਂਦਾ। ਮੇਰਾ ਛੇਤੀ ਆਵਣ ਦਾ ਸੁਣ ਕੇ ਮਾਂ ਦੀ ਆਵਾਜ਼ ਮੁੜ ਕਾਇਮ ਹੋ ਜਾਂਦੀ ਸੀ। ਪੱਕੀ ਤੇ ਅੱਪੜ ਕੇ ਮਾਂ ਨੇ ਭਾਂਡਾ ਮੇਰੇ ਹੱਥ ਫੜਾਣਾ ਤੇ ਮੇਰੇ ਸਿਰ ਤੇ ਪਿਆਰ ਦੇ ਕੇ ਕੱਚੇ ਰਾਹ ਤੇ ਆਪਣੇ ਪਿੰਡ ਵੱਲ ਟੁਰ ਪੈਣਾ। ਮਾਂ ਨੇ ਅੱਧ ਰਾਹ ਵਾਪਸ ਪੱਕੀ ਵੱਲ ਵੇਖਣਾ। ਜੇ ਮੈਂ ਬੱਸ ਟਾਂਗੇ ਦੀ ਉਡੀਕ ਵਿੱਚ ਅਜੇ ਖੜਾ ਹੋਵਾਂ ਤੇ ਮਾਂ ਨੇ ਪੱਕੀ ਵੱਲ ਮੂੰਹ ਕਰਕੇ ਬਹਿ ਜਾਣਾ ਹੁੰਦਾ ਸੀ। ਮਾਂ ਉਦੋਂ ਤੀਕ ਉੱਥੇ ਬੈਠੀ ਰਹਿੰਦੀ ਸੀ ਜਦੋਂ ਤੀਕ ਮੈਨੂੰ ਟਾਂਗਾ ਮਿਲ ਨਾ ਜਾਇਆ ਈ। ਮਾਨਤੇ ਦੇ ਪਿਓ ਨੇ ਦੱਸਿਆ ਕਿ ਜਦੋਂ ਮੈਂ ਮੁੜ ਛੁੱਟੀ ਆਵਣਾ ਤੇ ਪਿੰਡ ਦੀਆਂ ਕਈ ਸਵਾਣੀਆਂ ਦੱਸਣਾ ਕਿ ਜਦੋਂ ਪਿਛਲੀ ਵਾਰੀ ਤੇਰੀ ਮਾਂ ਤੈਨੂੰ ਟਾਂਗੇ ਤੇ ਬਹਾ ਕੇ ਵਾਪਸ ਆਈ ਸੀ, ਇੱਥੇ ਆਵਣ ਤੀਕ ਉਸ ਦੀਆਂ ਅੱਖਾਂ ਅਥਰੂ ਨਾਲ ਗਿਲੀਆਂ ਸਨ ਤੇ ਘਰ ਅਪੜਨ ਦੇ ਚੋਖਾ ਚਿਰ ਮਗਰੋਂ ਵੀ ਤੇਰੀ ਮਾਂ ਆਪਣੇ ਕੰਮ ਤੇ ਲੱਗੀ ਰਹੀ, ਪਰ ਉਸ ਨੇ ਕਿਸੇ ਨਾਲ ਕੋਈ ਗੱਲਬਾਤ ਨਾ ਕੀਤੀ।